व्यूअर्स ब्रेक तो बाद तुहाडा स्वागत है जी डॉक्टर साहब। हुण असीं अपने दर्शकों वालियां आईयां ईमेल ते मैसेज पढ़ने आ। साडी पहली ईमेल आई है लुधियाने तो वीर गगनदीप सिंह खालसा जी दी। ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਸਮਾਂ ਪਹਿਲਾਂ ਹੈਦਰਾਬਾਦ ਵਿੱਚ ਨਿਸ਼ਾਨ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ ਗਿਆ ਅਤੇ ਉੱਥੇ ਕਿਸੇ ਮੁਸਲਮਾਨ ਨਾਮ ਵਾਲੀ ਆਈਡੀ ਵੀ ਕੋਈ ਛੱਡ ਗਿਆ। ਮੈਨੂੰ ਤਾਂ ਲੱਗਦਾ ਹੈ ਇਹ ਕੰਮ ਆਰਐਸਐਸ ਦਾ ਹੈ। ਇਹ ਆਰਐਸਐਸ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬਾਬਰੀ ਮਸਜਿਦ ਦਾ ਮੁੱਦਾ ਵੀ ਉਠਾਉਣਗੇ। ਇਸ ਘਟਨਾ ਵਿੱਚ 2 ਜਾਨਾਂ ਵੀ ਗਈਆਂ ਅਤੇ ਕੁਝ ਲੋਕ ਜ਼ਖਮੀ ਵੀ ਹੋ ਗਏ। ਡਾਕਟਰ ਸਾਹਿਬ, ਆਰਐਸਐਸ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਵਿੱਚ ਲੜਾਈ ਕਰਵਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਕੀ ਖਿਆਲ ਨੇ ਤੁਹਾਡੇ ਇਸ ਬਾਰੇ ਜੀ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਵੀਰ ਗਗਨਦੀਪ ਸਿੰਘ ਖਾਲਸਾ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਦੀ ਈਮੇਲ ਵੀ ਕੱਲ ਆਈ ਸੀ ਤੇ ਪਹਿਲੀਆਂ ਖਬਰਾਂ ਸਨ ਉਹਨਾਂ 'ਚ ਮ੍ਰਿਤਕਾਂ ਦੀ ਗਿਣਤੀ 2 ਹੀ ਸੀ, ਸੋ ਉਹਨਾਂ ਨੇ 2 ਹੀ ਲਿਖੀ ਹੈ। ਮੈਂ ਉਹਨਾਂ ਦੀ ਓਰੀਜਨਲ ਲਿਖਤ ਨੂੰ ਹੀ ਸਾਹਮਣੇ ਲਿਆਂਦੇ ਜੀ। ਔਰ ਉਹਨਾਂ ਨੇ ਬੜੇ ਬਰੀਫ, ਔਰ ਮੈਨੂੰ ਇਸ ਗੱਲ ਦੀ, ਜਿਵੇਂ ਮੈਂ ਕੱਲ ਵੀ ਕਿਹਾ ਸੀ, ਵੀ ਖੁਸ਼ੀ ਹੈ ਕਿ ਚਲੋ ਬਾਹਰ ਬੈਠੇ ਸਿੱਖਾਂ ਕੋਲ ਤਾਂ ਹੋਰ ਵੀ ਬਹੁਤ ਸਾਰੇ ਜਾਣਕਾਰੀ ਦੇ ਸਾਧਨ ਨੇ, ਇਸ ਲਈ ਅਸੀਂ ਕੋਈ ਈਜ਼ੀ ਟਰੈਪ 'ਚ ਨਹੀਂ ਆਉਂਦੇ। ਬਹੁਤ ਸਾਰੇ ਹੁਣ ਜਾਗਰੂਕ ਨੇ ਜੀ। ਪਰ ਮੈਨੂੰ ਖੁਸ਼ੀ ਹੈ ਵੀ ਲੁਧਿਆਣੇ 'ਚ ਬੈਠਾ ਇਹ ਵੀਰ ਵੀ ਪਹਿਲੇ ਹੱਲੇ 'ਚ ਹੀ, ਜਦੋਂ ਅਜੇ ਘਟਨਾ ਤਾਜ਼ੀ ਹੋਈ ਹੈ, ਬਹੁਤੇ ਵੇਰਵੇ ਬਾਹਰ ਨਹੀਂ ਸੀ ਜੀ, ਹੁਣ ਤਾਂ ਵੇਰਵੇ ਬਾਹਰ ਆ ਗਏ। ਪਰ ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹ ਖੇਡ ਆਰਐਸਐਸ ਦੀ ਹੈ ਔਰ ਇਹ ਏਜੰਡਾ ਇਹਨਾਂ ਦਾ ਹੀ ਹੈ ਔਰ ਸਿੱਖਾਂ ਨੂੰ ਇਸ ਪਾਸੇ ਉਹਨਾਂ ਨੇ ਲਾਣਾ, ਅਲਟੀਮੇਟਲੀ ਸਿੱਖਾਂ ਮੁਸਲਮਾਨਾਂ ਨੂੰ ਲੜਾਣਾ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜਿਵੇਂ ਮੋਦੀ ਦਾ ਇਹ ਸਾਰਾ ਪਾਰਟ ਚੱਲ ਰਿਹਾ, ਆਉਣ ਵਾਲੇ ਦਿਨਾਂ 'ਚ ਈਵਨ ਬਾਬਰੀ ਮਸਜਿਦ ਦਾ ਮੁੱਦਾ, ਕਿਉਂਕਿ ਇਹ ਤਾਂ ਉਹਨਾਂ ਨੇ ਡਿਕਲੇਅਰਡਲੀ ਉਹਨਾਂ ਦਾ ਹੈਗਾ, ਈਵਨ ਇਲੈਕਸ਼ਨ ਮੈਨੀਫੈਸਟੋ 'ਚ ਵੀ ਉਹਨਾਂ ਨੇ ਲਿਆਂਦਾ ਕਿ ਮੰਦਰ ਵਹੀਂ ਬਣਾਏਂਗੇ। ਔਰ ਬਹੁਤ ਸਾਰਾ ਜਿਹੜਾ ਇਹ ਸਾਰਾ ਇਹਨਾਂ ਦਾ ਅਖੌਤੀ ਸਾਧ ਲਾਣਾ ਹੈ, ਜਿਹਨਾਂ ਨੂੰ ਇਹ ਕੋਈ ਸ਼ੰਕਰਾਚਾਰੀਆ, ਕੋਈ ਸਵਾਮੀ, ਕੋਈ ਸਰਸਵਤੀ, ਕੋਈ ਹੋਰ ਇਸ ਕਿਸਮ ਦੇ ਨੰਗ ਤੜੰਗੇ ਜਿਹੜੇ ਨੇ, ਉਹਨਾਂ ਦੇ ਸਾਰਾ ਇੱਕ ਲੰਬੀ ਫੌਜ ਹੈ ਜੀ। ਉਹਨਾਂ ਸਾਰਿਆਂ ਨੂੰ ਤਾਂ ਨਾਲ ਹੀ ਇਸ ਕਰਕੇ ਲਾਇਆ ਜਾਂ ਉਹ ਨਾਲ ਲੱਗੇ ਨੇ ਕਿ ਜੀ ਉਹ ਮੰਦਰ ਬਣਾਵਾਂਗੇ। ਔਰ ਜਿਵੇਂ ਸੋਮਨਾਥ ਮੰਦਰ, ਰਜਿੰਦਰ ਪ੍ਰਸਾਦ ਉਦੋਂ ਪਹਿਲਾ ਰਾਸ਼ਟਰਪਤੀ ਸੀ, ਉਹਨੇ ਨਹਿਰੂ ਦੇ ਗਲ 'ਚ ਗੂਠਾ ਦੇ ਕੇ ਜਿਹੜਾ ਉਹ ਟੈਕਸ ਪੇਅਰ ਮਨੀ ਦੇ ਨਾਲ ਬਣਵਾਇਆ ਸੀ, ਵੱਡਾ ਹਿੱਸਾ ਜਿਹੜਾ ਹੈ ਕਿ ਜੀ ਇਹ ਨੈਸ਼ਨਲ ਪ੍ਰਾਈਡ ਹੈ ਸੋਮਨਾਥ ਮੰਦਰ ਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਨਾ ਸਿਰਫ ਉੱਥੇ ਰਾਮ ਮੰਦਰ ਬਣਾਉਣਗੇ, ਬਟ ਉਹਦੇ ਲਈ ਬਹੁਤ ਸਾਰੀ ਫੰਡਿੰਗ ਜਿਹੜੀ ਹੈ ਗਵਰਨਮੈਂਟ ਦੇ ਖਜ਼ਾਨੇ 'ਚੋਂ, ਕਹਿਣਗੇ ਜੀ ਭਗਵਾਨ ਰਾਮ ਤੋਂ ਭਾਰਤ ਕੇ ਭਗਵਾਨ ਹੈ ਜੀ। ਔਰ ਇਹ ਜਿਹੜਾ ਹੈ ਉਹਨਾਂ ਨੂੰ ਟ੍ਰਿਬਿਊਟ ਹੋਏਗੀ ਭਾਰਤ ਦੇ ਲੋਕਾਂ ਦੀ ਕਿ ਵਹਾਂ ਪਰ ਭਵਯ ਮੰਦਰ ਦਾ ਨਿਰਮਾਣ ਹੋ, ਜਿਵੇਂ ਜਿਹੜੇ ਸ਼ਬਦ ਇਸਤੇਮਾਲ ਕਰਦੇ ਨੇ ਜੀ ਜੀ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਤੋਂ ਕੁਝ ਘੰਟੇ ਬਾਅਦ ਹੀ ਜਿਹੜੇ ਹੈ ਨਤੀਜੇ ਸ਼ੁਰੂ ਹੋ ਜਾਣੇ ਨੇ ਆਣੇ। ਔਰ ਮੈਂ ਇਸ ਗੱਲ ਦੇ ਲਈ ਆਪਣੇ ਦਰਸ਼ਕਾਂ ਤੋਂ, ਸਰੋਤਿਆਂ ਤੋਂ ਮਾਫੀ ਚਾਹਾਂਗਾ ਕਿ ਕਿਉਂਕਿ ਮੇਰਾ ਕਾਫੀ ਪਹਿਲਾਂ ਦਾ ਪਲਾਨ ਪ੍ਰੋਗਰਾਮ ਸੀ ਡਾਲਸ ਟੈਕਸਸ ਦਾ, ਸੋ ਕੱਲ ਮੈਂ ਜਿਹੜਾ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਜੀ। ਪਰ ਸਾਡੀ TV 84 ਦੀ ਟੀਮ ਵੱਲੋਂ ਇਹ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਕਿ 7 ਤੋਂ 9 ਵਜੇ ਤੱਕ ਮਾਸਟਰ ਮਹਿੰਦਰ ਸਿੰਘ ਜੀ, ਜਿਹੜੇ ਕਿ ਪਹਿਲਾਂ ਹੀ ਇਸ ਚੈਨਲ ਤੇ ਪ੍ਰੋਗਰਾਮ ਕਰਦੇ ਨੇ ਜੀ, 7 PM ਵਿਦ ਮਾਸਟਰ ਮਹਿੰਦਰ ਸਿੰਘ, ਉਹ ਆਪਣੇ ਨਾਲ ਕੁਝ ਹੋਰ ਐਕਸਪਰਟਸ ਨੂੰ ਲੈ ਕੇ, ਕਿਉਂਕਿ ਉਦੋਂ ਤੱਕ ਜਦੋਂ ਸ਼ਾਮ ਨੂੰ ਪ੍ਰੋਗਰਾਮ ਇਹ ਹੋਏਗਾ ਸਾਰੇ ਚੋਣ ਨਤੀਜੇ ਆ ਚੁੱਕੇ ਹੋਣਗੇ ਜੀ। ਕਿਉਂਕਿ 6 ਵਜੇ ਉਹਨਾਂ ਨੇ ਜਿਹੜਾ ਹੈ ਆਪਣੇ ਸਾਰੇ EMPLOYEES ਨੂੰ, ਜਿਹਦੀ ਮਿਲੀਅਨ ਤੋਂ ਜ਼ਿਆਦਾ ਸ਼ਾਇਦ ਲੋਕ ਥਾਂ-ਥਾਈ ਨੇ, ਉਹਨਾਂ ਨੂੰ ਸੱਦ ਲਿਆ ਜਿੱਥੇ ਵੋਟਾਂ ਦੀ ਕਾਊਂਟਿੰਗ ਹੋਣੀ ਹੈ। ਬਹੁਤ ਸਾਰਾ ਬੜੇ ਅੱਛੇ ਪ੍ਰਬੰਧ ਕੀਤੇ ਹੋਏ ਨੇ ਜੀ। ਸੋ 2 ਘੰਟੇ ਬਾਅਦ ਜਿਹੜੀ ਹੈ 8 ਵਜੇ ਉਹਦੀ ਸ਼ੁਰੂਆਤ ਹੋਏਗੀ। ਸੋ ਇਹ ਐਕਸਪੈਕਟ ਕੀਤਾ ਜਾਂਦਾ ਹੈ ਕਿ ਦੁਪਹਿਰ ਤੱਕ ਰੁਝਾਨ ਸਾਹਮਣੇ ਆ ਜਾਣਗੇ ਸਾਰੇ ਔਰ ਸ਼ਾਮ ਤੱਕ ਸਾਰੇ ਨਤੀਜੇ ਆਣਗੇ। ਸੋ ਜਦੋਂ ਕਰ ਰਹੇ ਹੋਣਗੇ ਰੁਝਾਨ ਤਾਂ ਸਾਹਮਣੇ ਹੋਣਗੇ ਜੀ। ਸੋ ਅਸੀਂ ਜਦੋਂ ਫਿਰ ਮੰਡੇ ਇਸ ਪ੍ਰੋਗਰਾਮ ਨੂੰ ਕਰਾਂਗੇ, ਫਿਰ ਅਸੀਂ ਇਹ ਸਾਰੇ ਦਾ ਐਨਾਲਿਸਿਸ ਕਰਾਂਗੇ ਕਿ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ ਹੈ ਜੀ ਜੀ। ਸੋ ਵੀਰ ਗਗਨਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਜਿਹੜੇ ਉੱਥੇ ਬੈਠੇ ਵੀਰ ਅੰਦਾਜ਼ਾ ਲਾ ਰਹੇ ਨੇ, ਕਿਉਂਕਿ ਮੋਦੀ ਨੂੰ ਇੰਨਾ ਵੱਡਾ ਉਹਨਾਂ ਨੇ ਗੁੱਡਾ ਬੰਨ੍ਹ ਦਿੱਤਾ ਹੈ। ਗੁੱਡਾ ਬਣਾਇਆ ਪਹਿਲਾਂ, ਫਿਰ ਗੁੱਡਾ ਚੜਾਇਆ, ਫਿਰ ਗੁੱਡੇ ਦੇ ਪਿੱਛੇ ਵੀ ਇੱਕ ਵੱਡੀ ਜਿਵੇਂ ਥੱਲੇ ਪੂੰਛ ਬੰਨੀ ਹੁੰਦੀ ਹੈ ਰੰਗ ਬਰੰਗੀ, ਉਹ ਵੀ ਬੰਨੀ ਹੋਈ ਹੈ। ਹੁਣ ਇਹ ਗੁੱਡਾ ਕਿੱਧਰ ਨੂੰ ਜਾਏਗਾ, ਕੀ ਕਰੇਗਾ ਜੀ, ਇਹਦੀ ਚਰਚਾ ਅਸੀਂ ਕਰਦੇ ਰਵਾਂਗੇ ਜੀ। ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਅਗਲੀ ਈਮੇਲ ਆਈ ਹੈ ਬੀਬੀ ਮਨਦੀਪ ਕੌਰ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪਹਿਲੀ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦਾ ਧੰਨਵਾਦ। ਇਸ ਵੇਲੇ ਜਿੱਥੇ ਸਿੱਖ ਕੌਮ ਵਿੱਚ ਗੱਦਾਰਾਂ ਦਾ ਬੋਲਬਾਲਾ ਹੈ, ਉੱਥੇ ਤੁਹਾਡੇ ਵਰਗੇ ਸ਼ੇਰ ਵੀ ਮੌਜੂਦ ਹਨ ਜੋ ਆਪਣੀ ਕੌਮ ਤੇ ਕੌਮੀ ਘਰ ਦੀ ਗੱਲ ਬੇਖੌਫ ਕਰਦੇ ਹਨ।
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਡਾਕਟਰ ਸਾਹਿਬ। ਬੀਬੀ ਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਜਿਹੜਾ ਉਹ ਨਵਾਜਿਆ ਜੀ। ਸ਼ੇਰ ਤਾਂ ਪਤਾ ਨਹੀਂ ਸੀ ਹਾਂ ਕਿ ਨਹੀਂ, ਪਰ ਇੰਨੀ ਕੁ ਕੋਸ਼ਿਸ਼ ਜ਼ਰੂਰ ਕਰੀਦਾ ਕਿ ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਜਿਹੜੀ ਲਾਈਨ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਮਨੁੱਖੀ ਹੱਕਾਂ ਦੇ ਇਸ ਸਾਰੇ ਵਰਤਾਰੇ ਤੋਂ ਬਹੁਤ ਪਹਿਲਾਂ ਦਿੱਤੀ ਸੀ ਜੀ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬਿਲ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੱਚ ਤੇ ਪਤਾ ਨਹੀਂ ਜੀਵਨ ਤਾਂ ਸਾਡਾ ਕਿੰਨਾ ਕੁ ਗੁਨਾਹਗਾਰ ਹੈ ਅਸੀਂ, ਜੀ ਜੀ, ਲੇਕਿਨ ਇਹ ਜ਼ਰੂਰ ਕੋਸ਼ਿਸ਼ ਹੁੰਦੀ ਹੈ ਕਿ ਸੱਚ ਦੇ ਨੇੜੇ ਹੋ ਸਕੀਏ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ। ਇਸ ਯਤਨ ਦੇ ਵਿੱਚ ਘਟਨਾਕ੍ਰਮ ਔਰ ਜਿੱਥੋਂ ਤੱਕ ਕੌਮੀ ਹਿੱਤਾਂ ਦੀ ਗੱਲ ਹੈ, ਉਸ ਦੇ ਲਈ ਅਸੀਂ ਬੇਸ਼ੱਕ ਰੋਜ਼ਾਨਾ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਜਿਹੜਾ ਹਰ ਇੱਕ ਪ੍ਰਤੀ ਇੱਕ ਨਰਮ ਰਵੱਈਆ ਰੱਖਦੇ ਹਾਂ, ਉਹਨਾਂ ਨੂੰ ਹਰ ਇੱਕ ਨੂੰ ਉਸ ਦਾ ਬਣਦਾ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਮਨ 'ਚ ਕਿਸੇ ਧਰਮ ਲਈ, ਕਿਸੇ ਇੰਡੀਵਿਜੂਅਲ ਲਈ, ਕਿਸੇ ਵਿਅਕਤੀ ਲਈ ਕੋਈ ਨਫ਼ਰਤ ਨਹੀਂ ਹੈ। ਕਿਸੇ ਪ੍ਰਤੀ ਅਸੀਂ ਕੋਈ ਅਪਮਾਨ ਕਰਨਾ ਸਾਡਾ ਇਹ ਪ੍ਰਯੋਜਨ ਨਹੀਂ ਹੁੰਦਾ ਜਾਂ ਸਾਡਾ ਮਕਸਦ ਨਹੀਂ ਹੁੰਦਾ ਜੀ ਜੀ। ਪਰ ਜਦੋਂ ਅਸੀਂ ਕੌਮੀ ਨਿਸ਼ਾਨੇ, ਕੌਮੀ ਕਾਰ ਔਰ ਸਿੱਖ ਕੌਮ ਦੇ ਹਿੱਤਾਂ ਦੇ ਲਈ ਖਲੋਂਦੇ ਹਾਂ, ਉਸ ਦੇ ਲਈ ਗੱਲ ਕਰਦੇ ਹਾਂ, ਫਿਰ ਸਾਡੇ ਲਈ ਕੋਈ ਵੀ ਜਿਹੜਾ ਕਿ ਕੌਮ ਦੇ ਹਿੱਤ ਦੇ ਖਿਲਾਫ ਭੁਗਤਦਾ ਹੋਏ ਉਹ ਸਾਡੀ ਜਿਹੜਾ ਉਸ ਤੋਂ ਬਚਦਾ ਨਹੀਂ ਹੈ ਜੀ। ਸੋ ਸੱਚੋ ਸੱਚ ਦਾ ਮਕਸਦ ਵੀ ਇਹੀ ਹੈ ਕਿ ਭਾਈ ਸੱਚ ਜਿਹੜਾ ਇੱਕ ਤਾਂ ਸੱਚ ਪੁਰਾਣਾ ਨਹੀਂ ਹੁੰਦਾ, ਗੁਰੂ ਸਾਹਿਬ ਨੇ ਕਿਹਾ ਵੀ ਹਮੇਸ਼ਾ ਸੱਚ ਜਿਹੜਾ ਹੈ ਉਹ ਨਵਾਂ ਹੈ, ਤੇ ਦੂਸਰੀ ਗੱਲ ਜਿਹੜੀ ਹੈ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਔਰ ਈਵਨ ਹੁਣ ਦੇ ਸਾਰੀ ਚੋਣ ਪ੍ਰੋਸੈਸ 'ਚ ਵੀ ਹਾਲਾਂ ਕੱਲ ਤੱਕ ਪਹੁੰਚਦੇ ਆ ਸਭ ਦਾ ਸਭ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ ਜੀ ਜੀ। ਅਸੀਂ ਆਪਣੇ ਬਹੁਤ ਸਾਰੇ ਦਰਸ਼ਕਾਂ ਔਰ ਬਹੁਤ ਸਾਰੇ ਸਰੋਤਿਆਂ ਦਾ ਗੁੱਸਾ ਵੀ ਸਹਿਆ, ਉਹਨਾਂ ਦੀ ਨਾਰਾਜ਼ਗੀ ਵੀ ਸਹੀ, ਜੀ ਜਿਹੜੇ ਆਮ ਆਦਮੀ ਪਾਰਟੀ ਦੇ ਲਈ ਬਹੁਤ ਸੌਫਟ ਕਾਰਨਰ ਰੱਖਦੇ ਸਨ, ਉਹਨਾਂ ਦੇ ਸਹਿਯੋਗੀ ਬਣੇ ਜੀ। ਸੋ ਲੇਕਿਨ ਅਸੀਂ ਹੁਣ ਵੀ ਆਪਣੇ ਇਸ ਜਿਹੜਾ ਨੁਕਤਾ ਹੈ ਸਿੱਖ ਨੁਕਤਾ ਨਿਗਾਹ ਦਾ ਕਿ ਪੰਜਾਬ ਦੇ ਵਿੱਚ ਸਿੱਖ ਕੌਮ ਦੀ ਮੰਜ਼ਿਲ, ਸਿੱਖ ਕੌਮ ਦਾ ਭਵਿੱਖ ਸਾਡੇ ਕੌਮੀ ਘਰ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਤੱਕ ਅਸੀਂ ਇਸ ਨੂੰ ਕ੍ਰਾਈਟੇਰੀਆ ਬਣਾ ਕੇ ਕਿਸੇ ਚੀਜ਼ ਦਾ ਮੁਲਾਂਕਣ ਨਹੀਂ ਕਰਦੇ, ਉਦੋਂ ਤੱਕ ਅਸੀਂ ਇਮਾਨਦਾਰੀ ਨਾਲ ਫਿਰ ਕੌਮ ਦੇ ਕੌਜ਼ ਨੂੰ ਸਮਰਪਿਤ ਨਹੀਂ ਜੀ। ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਇਸ ਗੱਲ ਨੂੰ ਸਮਝਣਗੇ ਔਰ ਸਾਨੂੰ ਖਿਮਾ ਵੀ ਕਰਨਗੇ ਜੇ ਅਸੀਂ ਉਹਨਾਂ ਦੇ ਕਿਸੇ ਜਜ਼ਬਾਤ ਨੂੰ ਹਰਟ ਕੀਤਾ ਹੋਏ। ਪਰ ਸਾਡਾ ਕਦੇ ਵੀ ਜਿੱਥੋਂ ਤੱਕ ਸਿੱਖੀ ਦੀ ਗੱਲ ਹੈ ਜਾਂ ਸਿੱਖ ਨੁਕਤਾ ਨਿਗਾਹ ਦੀ ਹੈ, ਕੌਮੀ ਘਰ ਦੀ ਹੈ, ਫਿਰ ਉਹੀ ਸਾਡਾ ਭਰਾ ਹੈ, ਉਹੀ ਸਾਡੀ ਭੈਣ ਹੈ ਜਿਹੜਾ ਇਸ ਮੁੱਦੇ ਦੇ ਉੱਤੇ ਮਜ਼ਬੂਤੀ ਦੇ ਨਾਲ ਖਲੋਤਾ ਹੈ। ਜਿਹੜਾ ਵੀ ਤਿੜਕਦਾ ਹੈ ਜਾਂ ਜਿਸ ਦੇ ਵਿੱਚ ਦੁਬਿਧਾ ਦੀ ਕੁਰੀਆ ਆ ਗਈ, ਉਸ ਪ੍ਰਤੀ ਜੇ ਉਹਨੂੰ ਕੋਈ ਗੱਲ ਕਮਜ਼ੋਰ ਲੱਗਦੀ ਹੈ ਜਾਂ ਉਸ ਨੂੰ ਜਿਹੜੀ ਹੈ ਦੁਖਦਾਈ ਲੱਗਦੀ ਹੈ ਤਾਂ ਉਹਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਜੀ ਜੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ ਮਨਦੀਪ ਕੌਰ ਦਾ। ਜੀ ਡਾਕਟਰ ਸਾਹਿਬ, ਬ੍ਰੇਕ ਦਾ ਇਸ਼ਾਰਾ ਹੋ ਗਿਆ। ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।